ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ। ਤੇ ਜੋ ਪੰਜਾਬ 'ਚ ਜਾਂ ਹਿੰਦੁਸਤਾਨ ਦੇ ਵਿੱਚ ਜੋ ਕੁਛ ਹੁੰਦਾ ਆ ਉਹਨਾਂ ਖਬਰਾਂ ਤੇ ਕਰਾਂਗੇ ਜੀ ਚਰਚਾ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰ ਸਵੀਟ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਚੋ ਕਰਡੋਵਾ, ਕਾਬਲ ਸਿੰਘ ਟੈਂਸ ਮਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ। ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਜੇ ਹੋਰ ਵੀ ਕਿਸੇ ਕਾਰੋਬਾਰੀ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹਾਂ ਜੀ। ਕਾਲ ਕਰਕੇ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹਾਂ ਜੀ। ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਹਰਿਆਣੇ ਦੀ। ਹੁਣ ਤੇ ਰੋਜ਼ ਹੀ ਖਬਰ ਹੁੰਦੀ ਆ ਕੋਈ ਨਾ ਕੋਈ ਕਿ ਜਿਹੜਾ ਹਰਿਆਣਾ ਆ ਉਹ ਹਜੇ ਵੀ ਸੜ ਰਿਹਾ ਬਲ ਰਿਹਾ ਆ ਉਸੇ ਤਰ੍ਹਾਂ। ਬਿਲਕੁਲ ਜੀ, ਨੁਕਸਾਨ ਦਾ ਸਹੀ ਜਿਹੜਾ ਐਗਜ਼ੈਕਟ ਅੰਦਾਜ਼ਾ ਤਾਂ ਅਜੇ ਨਹੀਂ ਲੱਗਿਆ, ਪਰ ਇਹ ਕਿਹਾ ਜਾ ਰਿਹਾ ਜੀ 20,000 ਕਰੋੜ ਰੁਪਈਏ ਦਾ ਨੁਕਸਾਨ ਜਿਹੜਾ ਜੀ ਉਹ ਹੋ ਚੁੱਕਿਆ। 300 ਦੇ ਖਿਲਾਫ ਜਿਹੜੇ ਆ ਜੀ ਉਹ ਕੇਸ ਦਰਜ ਕੀਤੇ ਜਾ ਚੁੱਕੇ ਨੇ। ਜਿਹੜੇ ਮਰਨ ਵਾਲਿਆਂ ਦੀ ਗਿਣਤੀ ਹੈ ਜੀ ਉਹ ਲਗਾਤਾਰ ਵਧੀ ਹੈ, 19 ਹੋ ਗਈ ਹੈ ਮਰਨ ਵਾਲਿਆਂ ਦੀ ਹੁਣ ਜਿਹੜੀ ਹੈ ਉਹ ਗਿਣਤੀ। ਕੈਥਲ, ਭਿਵਾਨੀ, ਲੋਹਾਰੂ, ਕਰਨਾਲ ਇਹਨਾਂ ਦੇ ਵਿੱਚ ਲੁੱਟਮਾਰ ਦਾ ਜਿਹੜਾ ਜੀ ਉਹ ਦੌਰ ਜਾਰੀ ਹੈ। ਥਾਂ ਥਾਂ ਦੇ ਉੱਤੇ ਦੁਕਾਨਾਂ ਜਿਹੜੀਆਂ ਜੀ ਉਹ ਸਾੜੀਆਂ ਗਈਆਂ, ਬੱਸਾਂ ਨੂੰ ਅੱਗ ਜਿਹੜੀ ਉਹ ਲਾਈ ਗਈ ਹੈ, ਵਹੀਕਲ ਜਿਹੜੇ ਨੇ ਉਹ ਫੂਕੇ ਗਏ ਨੇ। ਕੱਲ ਸਵੇਰੇ ਪਹਿਲਾਂ ਜਿਹੜਾ ਸੀਗਾ ਜੀ ਹਾਈਵੇ ਖੁੱਲ ਗਿਆ ਸੀਗਾ, ਨੈਸ਼ਨਲ ਹਾਈਵੇ ਨੰਬਰ 1, ਪਰ ਉਦੋਂ ਬਾਅਦ ਫੇਰ ਗੜਬੜ ਜਿਹੜੀ ਹੋ ਗਈ। ਇੱਕ ਮਾਲ ਗੱਡੀ ਨੂੰ ਜਿਹੜੀ ਅੱਗ ਸੀ ਉਹ ਲਾਤੀ ਤੇ ਦੁਬਾਰਾ ਫੇਰ ਜਿਹੜਾ ਹਾਈਵੇ ਸੀਗਾ ਉਹ ਬੰਦ ਹੋ ਗਿਆ। ਲੋਕ ਜਿਹੜੇ ਨੇ ਜੀ ਉਹ ਫਸੇ ਪਏ ਨੇ ਥਾਂ ਥਾਂ ਦੇ ਉੱਤੇ, ਵੱਖ-ਵੱਖ ਥਾਵਾਂ ਦੇ ਉੱਤੇ ਕੋਈ ਨਿਕਲਣ ਦਾ ਰਾਹ ਨਹੀਂ ਹੈਗਾ। ਕੁਛ ਲੋਕ ਜਿਹੜੇ ਨੇ ਪੰਜਾਬ ਤੋਂ ਜਾ ਰਹੇ ਨੇ ਇੱਥੇ ਅੰਬਾਲੇ ਤੋਂ ਹੋ ਕੇ ਜਿਹੜਾ ਜੀ ਅੰਦਰ ਮੇਰਠ ਵਾਲੀ ਸਾਈਡ ਨੂੰ, ਪਰ ਉਹ ਸੜਕ ਟੁੱਟੀ ਹੋਈ ਬਹੁਤ ਹੈ। ਔਰ ਦੂਸਰਾ ਇਹ ਹੈ ਕਿ ਬਹੁਤੇ ਜਿਹੜੇ ਵਹੀਕਲ ਨੇ ਉਸ ਅਲਟਰਨੇਟਿਵ ਰੂਟ ਜਿਹੜਾ ਜੀ ਉਹਨੂੰ ਲੈ ਰਹੇ ਨੇ, ਜਿਹਦੇ ਕਰਕੇ ਬਹੁਤ ਸਾਰਾ ਟ੍ਰੈਫਿਕ ਜਿਹੜਾ ਜੀ ਉਹਦੇ ਉੱਤੇ ਇਸ ਵੇਲੇ ਜਾਮ ਜਿਹੜੇ ਨੇ ਉਹ ਲੱਗੇ ਹੋਏ ਨੇ। ਜਿਹੜੇ ਅੰਦੋਲਨਕਾਰੀ ਨੇ ਜੀ ਉਹ ਰਾਤ ਵੀ ਫਿਰਦੇ ਰਹੇ ਨੇ। ਬੇਸ਼ੱਕ ਜਿਹੜਾ ਇਹ ਆਖਿਆ ਗਿਆ ਜੀ ਕਿ ਜਿਹੜਾ ਸਮਝੌਤਾ ਹੈ ਉਹ ਹੋ ਗਿਆ, ਔਰ ਰਾਜ ਸਰਕਾਰ ਨੇ ਵੀ ਥੋੜਾ ਸੁੱਖ ਦਾ ਸਾਹ ਲਿਆ ਸੀਗਾ ਕਿ ਜਿਹੜੀ ਅਖਿਲ ਭਾਰਤੀ ਜਾਟ ਸੰਘਰਸ਼ ਸਮਿਤੀ ਆ ਉਹਦੇ ਯਸ਼ਪਾਲ ਮਲਿਕ ਨੇ ਕੇਂਦਰੀ ਰਾਜ ਮੰਤਰੀ ਸੰਜੀਵ ਬਾਲੀਆ ਦੇ ਨਾਲ ਜਿਹੜੀ ਮੀਟਿੰਗ ਤੋਂ ਪਿੱਛੋਂ ਅੰਦੋਲਨ ਵਾਪਸ ਲੈਣ ਦਾ ਜਿਹੜਾ ਐਲਾਨ ਕੀਤਾ ਸੀਗਾ। ਪਰ ਅਸਲ 'ਚ ਅੰਦੋਲਨ ਜਿਹੜਾ ਜੀ ਉਹ ਵਾਪਸ ਅਜੇ ਤੱਕ ਜੇ ਸਹੀ ਪੁੱਛੋ ਤਾਂ ਹੋਇਆ ਨਹੀਂ ਹੈ। ਸਿਆਸਤ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਹੈ ਉਹ ਜਾਰੀ ਹੈ। ਇੱਕ ਆਡੀਓ ਟੇਪ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਹਵਾ ਜਿਹੜੀ ਚੱਲੀ, ਉਹ ਸਾਬਕਾ ਮੁੱਖ ਮੰਤਰੀ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਉਹਨਾਂ ਦੇ PA ਦੀ ਇਹ ਟੇਪ ਹੈ, ਜਿਹਦੇ ਵਿੱਚ ਉਹ ਇਸ਼ਾਰਿਆਂ 'ਚ ਕਹਿ ਰਹੇ ਆ ਕਿ ਕੁਛ ਕਰੋ, ਭਾਵ ਕਿ ਗੜਬੜ ਜਿਹੜੀ ਹੈ ਜੀ ਉਹਨੂੰ ਚੁੱਕਣ ਦੇ ਵਾਸਤੇ ਜਿਹੜਾ ਹੈ ਜੀ ਉਹ ਪੂਰਾ ਟਿੱਲ ਲਾਇਆ ਜਾ ਰਿਹਾ। ਜਿਹਨੂੰ ਲੈ ਕੇ ਜਿਹੜੀ ਮੀਟਿੰਗ ਹੋਈ ਕੱਲ ਸਰਕਾਰ ਦੀ, ਉਹਦੇ ਵਿੱਚ ਵੀ ਵਾਹਵਾ ਤੱਤਾ ਠੰਡਾ ਜਿਹੜਾ ਜੀ ਹੋਇਆ। ਜਿਹੜੇ ਹਰਿਆਣੇ ਦੇ ਸਿਹਤ ਮੰਤਰੀ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਇਹ ਜਿਹੜਾ ਪ੍ਰੋਫੈਸਰ ਹੈ ਜਿਹਦੀ ਇਹ ਆਵਾਜ਼ ਹੈ ਉਹਨੂੰ ਅਰੈਸਟ ਨਾ ਕੀਤਾ ਗਿਆ ਤੇ ਮੈਂ ਅਸਤੀਫਾ ਜਿਹੜਾ ਜੀ ਉਹ ਦੇ ਦੂੰਗਾ। ਸੋ ਇਹ ਐਕਚੁਅਲੀ ਜਿਹੜੀਆਂ ਦੋਵੇਂ ਪਾਰਟੀਆਂ ਨੇ, ਉਹ ਚਾਹੇ ਸੱਤਾਧਾਰੀ ਪਾਰਟੀ ਆ ਹਰਿਆਣੇ ਦੀ ਤੇ ਚਾਹੇ ਰਾਜ ਕਰ ਚੁੱਕੀ ਪਾਰਟੀ ਵਿਰੋਧੀ ਧਿਰ ਜਿਹੜੀ ਕਾਂਗਰਸ ਆ, ਉਹ ਆਪਣੀ ਸਿਆਸਤ ਜਿਹੜੀ ਹੈ ਨਾ ਜੀ ਇਹਦੇ ਉੱਤੇ ਪੂਰੇ ਤਰੀਕੇ ਦੇ ਨਾਲ ਦੋਨੋਂ ਜਿਹੜੀਆਂ ਧਿਰਾਂ ਨੇ ਉਹ ਖੇਡ ਰਹੀਆਂ ਨੇ। ਜਾਟ ਗੈਰ ਜਾਟ ਵਾਲਾ ਜਿਹੜਾ ਮਸਲਾ ਜੀ ਉਹ ਕਾਫੀ ਜ਼ਿਆਦਾ ਜਿਹੜਾ ਉਹ ਭਖ ਰਿਹਾ ਜੀ। ਬਿਲਕੁਲ ਜੀ, ਬਹੁਤ ਵੰਡ ਹੋ ਗਏ ਨੇ ਜੀ ਹਿੰਦੁਸਤਾਨ ਦੇ ਲੋਕ। ਇਹ ਜੁਮਲਿਆਂ ਦੀ ਹੈਗੀ ਗੱਲ, ਜਿਹੜੀ ਜੁਮਲੇ ਛੱਡਦੇ ਸੀਗੇ ਵਿੱਚੋਂ ਕੁਛ ਹੋ ਰਿਹਾ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵਿਰੋਧੀ ਪਾਰਟੀਆਂ ਦੀ ਕਿ ਸੈਂਟਰ ਦੇ ਵਿੱਚ ਉਹ ਸਰਕਾਰ ਨੂੰ ਘੇਰਨਗੀਆਂ। ਬਿਲਕੁਲ ਜੀ, ਅੱਜ ਜਿਹੜਾ ਜੀ ਇਹ ਸੈਸ਼ਨ ਸ਼ੁਰੂ ਹੋਊਗਾ, ਬੇਸ਼ੱਕ ਅੱਜ ਬਹੁਤਾ ਕੁਝ ਤਾਂ ਨਹੀਂ ਹੋਊਗਾ, ਪਰ ਜਿਹੋ ਜੀ ਜਿਹੜੀ ਆਲ ਪਾਰਟੀ ਮੀਟਿੰਗ ਸੱਦੀ ਸੀਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਉਹ ਕਿਸੇ ਤਣ ਪੱਤਣ ਜਿਹੜੀ ਆ ਉਹ ਨਹੀਂ ਲੱਗੀ, ਭਾਵ ਕਿ ਉਹਦੇ ਵਿੱਚ ਕੋਈ ਵੀ ਵਾਅਦਾ ਜਿਹੜਾ ਜੀ ਉਹ ਸਰਕਾਰ ਨੂੰ ਨਹੀਂ ਮਿਲਿਆ ਕਿ ਉਹ ਜਿਹੜਾ ਵਿਰੋਧੀ ਧਿਰ ਜਿਹੜੀ ਆ ਉਹ ਚੱਲਣ ਦੇਊਗੀ ਇਹਨੂੰ। ਉਂਝ ਵੈਸੇ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ, ਨਰਿੰਦਰ ਮੋਦੀ ਹੋਰਾਂ ਦਾ ਬਿਆਨ ਜਿਹੜਾ 2 ਦਿਨ ਪਹਿਲਾਂ ਆਇਆ ਸੀਗਾ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮੇਰੀ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੀਆਂ ਨੇ, ਉਹ ਅਨਸਟੇਬਲ ਜਿਹੜਾ ਉਹ ਕਰਨਾ ਚਾਹੁੰਦੀਆਂ ਨੇ। ਇਹ ਹੈਰਾਨੀ ਵਾਲਾ ਬਿਆਨ ਇਸ ਕਰਕੇ ਆ ਕਿ ਆਫੀਸ਼ੀਅਲੀ ਤੌਰ ਦੇ ਉੱਤੇ ਵਿਰੋਧੀ ਧਿਰ ਤਾਂ ਹੈ ਹੀ ਨਹੀਂ ਗੀ ਜੀ, ਕਿਉਂਕਿ ਸੀਟਾਂ ਹੀ ਇੰਨੀਆਂ ਹੈ ਨਹੀਂ ਗੀਆਂ। ਫਿਰ ਨਰਿੰਦਰ ਮੋਦੀ ਹੋਰੀ ਜਿਹੜਾ ਜੀ ਉਹ ਵਿਰੋਧੀ ਧਿਰ ਕਿਹੜੀ ਤੋਂ ਡਰ ਰਹੇ ਨੇ? ਸ਼ਾਇਦ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਜੀ ਕਿ ਅੰਦਰ ਖਾਤੇ ਜਿਹੜਾ ਕੁਝ ਧੁਖ ਰਿਹਾ ਪਾਰਟੀ ਦੇ ਵਿਚਾਲੇ, ਉਹ ਵਿਰੋਧੀ ਧਿਰ ਦੇ ਉੱਤੇ ਜਿਹੜਾ ਜੀ ਉਹ ਸੁੱਟਣਾ ਚਾਹੁੰਦੇ ਨੇ। ਇਹ ਜਿਹੜਾ ਸੈਸ਼ਨ ਹੋਊਗਾ ਜੀ, ਤਾਂ ਕੱਲ ਵੀ ਗੱਲ ਕੀਤੀ ਸੀ ਕਿ ਕਾਫੀ ਵੱਡੇ ਹੰਗਾਮੇ ਜਿਹੜੇ ਜੀ ਇਹਦੇ ਵਿੱਚ ਹੋਣ ਦੇ ਆਸਾਰ ਨੇ, ਖਾਸ ਤੌਰ ਦੇ ਉੱਤੇ ਹਰਿਆਣੇ ਦੇ ਵਿੱਚ ਚੱਲ ਰਿਹਾ ਜਾਟ ਅੰਦੋਲਨ ਤੇ ਜਿਹੜਾ JNU ਯੂਨੀਵਰਸਿਟੀ ਵਾਲਾ ਜਿਹੜਾ ਮਸਲਾ ਹੈ ਉਹ ਕਾਫੀ ਜ਼ਿਆਦਾ ਉਭਰਨ ਦੀ ਔਰ ਉਹਦੇ ਉੱਤੇ ਰੌਲਾ ਗੋਲਾ ਪੈਣ ਦੇ ਜਿਹੜੇ ਪੂਰੇ ਆਸਾਰ ਨੇ। ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਇਹ ਗੱਲ ਨਹੀਂ ਮੰਨੀ ਕਿ ਜਿਹੜਾ ਸੈਸ਼ਨ ਆ ਜੀ ਉਹ ਆਰਾਮ ਦੇ ਨਾਲ ਚੱਲੇ ਤੇ ਉਹਦੇ ਵਿੱਚ ਕੋਈ ਬਿੱਲ ਵਗੈਰਾ ਜਿਹੜੇ ਨੇ ਉਹ ਪਾਸ ਹੋ ਸਕਣ। ਵਿਰੋਧੀ ਧਿਰ ਦੇ ਕੋਲੇ ਏਡੇ ਵੱਡੇ ਮੁੱਦੇ ਜਿਹੜੇ ਆਏ ਨੇ, ਲੱਗਦਾ ਨਹੀਂ ਕਿ ਉਹਨਾਂ ਨੂੰ ਛੱਡੂਗੀ ਜੀ। ਤੇ ਅਗਲੀ ਜੇ ਗੱਲ ਕਰੀਏ ਖਾਲਸਾ ਕਾਲਜ ਦੇ ਨਾਲ ਖਾਲਸਾ ਯੂਨੀਵਰਸਿਟੀ ਬਣਾਉਣ ਦੀ, ਤਾਂ ਕਹਿੰਦੇ ਉਸਦੇ ਪੇਪਰ ਵਰਕ ਦੇ ਵਿੱਚ ਕੋਈ ਨਾ ਕੋਈ ਗੜਬੜ ਆ। ਬੇਸ਼ੱਕ ਜਿਹੜਾ ਜੀ ਇਹ ਮਸਲਾ ਕਾਫੀ ਇਸ ਵੇਲੇ ਤੱਤਾ ਹੈ। ਜਿਹੜੇ ਖਾਲਸਾ ਕਾਲਜ ਦੀ ਜਿਹੜੀ ਮੈਨੇਜਮੈਂਟ ਹੈ ਜੀ, ਜਿਹਦੇ ਵਿੱਚ ਮਜੀਠੀਆ ਪਰਿਵਾਰ ਹੀ ਬਹੁਤਾ ਹੈ, ਉਹ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾ ਰਿਹਾ ਕਿ ਇਹਨੂੰ ਯੂਨੀਵਰਸਿਟੀ ਜਿਹੜਾ ਉਹ ਬਣਾ ਦਿੱਤਾ ਜਾਵੇ। ਯੂਨੀਵਰਸਿਟੀ ਬਣਾਉਣ ਦੇ ਪਿੱਛੇ ਨਿੱਜੀ ਫਾਇਦੇ ਬਹੁਤ ਨੇ ਜੀ ਉਹਨਾਂ ਦੇ ਜਿਹੜੇ, ਕਿਉਂਕਿ ਇਹਦੀ ਕਾਲਜ ਦੀ ਜ਼ਮੀਨ ਬੜੀ ਹੈ, ਜਿੰਨੀ ਜ਼ਮੀਨ ਯੂਨੀਵਰਸਿਟੀ ਨੂੰ ਚਾਹੀਦੀ ਹੈ ਉਹ ਲੈ ਕੇ ਬਾਕੀ ਜਿਹੜੀ ਹੈ ਜੀ ਉਹਨੂੰ ਕਮਰਸ਼ੀਅਲ ਪ੍ਰਾਪਰਟੀ ਹੈ ਸਾਰੀ ਦੀ ਸਾਰੀ ਕਰੋੜਾਂ ਰੁਪਈਏ ਦੀ, ਜਿਹਦੇ ਕਰਕੇ ਸ਼ਾਇਦ ਇਹਨੂੰ ਜਿਹੜਾ ਜੀ ਮਸਲਾ ਇਹ ਹੈ ਜੀ ਕੋਈ ਯੂਨੀਵਰਸਿਟੀ ਪਹਿਲਾਂ ਕਦੀ ਸ਼ਾਇਦ ਕਿਸੇ ਨੇ ਉਸ ਦਾ ਨਾਂ ਦੇਖੀ ਹੋਵੇ ਕਿ ਯੂਨੀਵਰਸਿਟੀ ਦੇ ਨਾਲ ਕੰਧ ਲੱਗਦੀ ਹੋਵੇ। ਪਹਿਲਾਂ ਜਿਹੜੀ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਇਹ ਦੂਜੀ ਯੂਨੀਵਰਸਿਟੀ ਨਾ ਬੜੇ, ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਹੋ ਰਹੀ ਆ। ਪਰ ਹੁਣ ਇਹ ਜਿਹੜਾ ਮਾਮਲਾ ਨਵਾਂ ਨਿਕਲ ਆਇਆ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੀ ਜਿਹੜੀ ਪ੍ਰਬੰਧਕੀ ਕਮੇਟੀ ਦੇ ਕਬਜ਼ੇ ਹੇਠਲੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਜਿਹੜੀ ਓਨਰਸ਼ਿਪ ਵਾਲਾ ਜਿਹੜਾ ਖਾਨਾ ਹੁੰਦਾ ਜੀ, ਉਹਦੇ ਵਿੱਚ ਸਰਕਾਰ ਤੇ ਆਮ ਵਿਅਕਤੀਆਂ ਦੇ ਨਾਵਾਂ ਦੀ ਮੌਜੂਦਗੀ ਕਰਕੇ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵੱਧ ਗਈਆਂ ਨੇ। ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਜ਼ਮੀਨ ਦੇ ਉੱਤੇ ਕਬਜ਼ਾ ਤਾਂ ਕਾਲਜ ਪ੍ਰਬੰਧਕੀ ਕਮੇਟੀ ਦਾ ਹੈਗਾ, ਪਰ ਮਾਲਕੀ ਕਈ ਹੋਰ ਲੋਕਾਂ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ। ਪ੍ਰਬੰਧਕੀ ਕਮੇਟੀ ਦੇ ਵੱਲੋਂ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦੇ ਵਾਸਤੇ ਰਿਕਾਰਡ ਦੀ ਜਿਹੜੀ ਘੋਖ ਕੀਤੀ ਜਾ ਰਹੀ ਹੈ, ਉਹਦੇ ਕਰਕੇ ਇਹ ਸਾਰਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਜਿਹੜੇ ਨੇ ਸਤਿਆਜੀਤ ਸਿੰਘ ਮਜੀਠੀਆ, ਉਹਨਾਂ ਨੇ ਇਹਨਾਂ ਤੱਥਾਂ ਨੂੰ ਰੱਦ ਕਰਦਿਆਂ ਇਹ ਗੱਲ ਕਹੀ ਹੈ ਕਿ ਪ੍ਰਬੰਧਕੀ ਕਮੇਟੀ ਨੇ ਕਾਲਜ ਦੀ ਸਥਾਪਨਾ ਕਰਨ ਵੇਲੇ ਸਰਕਾਰ ਤੋਂ ਜ਼ਮੀਨ ਖਰੀਦੀ ਸੀ, ਇਹਦੇ ਲਈ ਕਾਲਜ ਦੀ ਮਾਲਕੀ ਦੇ ਉੱਤੇ ਕਬਜ਼ੇ ਦਾ ਕੋਈ ਰਫੜ ਦਾ ਸਵਾਲ ਹੀ ਨਹੀਂ ਹੈਗਾ। ਉਹਨਾਂ ਨੇ ਕਿਹਾ ਕਿ ਜੇ ਕੋਈ ਤਰੁੱਟੀ ਹੈਗੀ ਹੈ ਤੇ ਉਹਨੂੰ ਦਰੁਸਤ ਜਿਹੜਾ ਜੀ ਉਹ ਕਰ ਲਿਆ ਜਾਊਗਾ। ਪ੍ਰਬੰਧਕੀ ਕਮੇਟੀ ਨੇ 350 ਏਕੜ ਰਕਬੇ ਦੇ ਵਿੱਚ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ, ਜਦੋਂ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹਦਾ ਵਿਰੋਧ ਕਰ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਥੋਂ ਤੱਕ ਕਿਹਾ ਕਿ ਜੇ ਇਹਨੂੰ ਯੂਨੀਵਰਸਿਟੀ ਬਣਾ ਵੀ ਦਿੱਤਾ ਜਾਂਦਾ ਤੇ ਜਦੋਂ ਜੇ ਸਰਕਾਰ ਕਾਂਗਰਸ ਦੀ ਆ ਗਈ ਤਾਂ ਉਹ ਵਿਧਾਨ ਸਭਾ ਦੇ ਵਿੱਚ ਫਿਰ ਜਿਹੜਾ ਜੀ ਉਹ ਮਤਾ ਪਾ ਕੇ ਇਹਨੂੰ ਰੱਦ ਜਿਹੜਾ ਹੈ ਜੀ ਉਹ ਕਰ ਦੇਣਗੇ। ਸੋ ਇਹ ਜਿਹੜੀ ਇਹਦੇ ਉੱਤੇ ਸਿਆਸਤ ਹੈ ਜੀ ਉਹ ਇੱਕ ਪਾਸੇ ਹੋ ਰਹੀ ਹੈ। ਉਸ ਤੋਂ ਇਲਾਵਾ ਇਹ ਜਿਹੜਾ ਕਾਗਜ਼ੀ ਪੱਤਰੀ ਰਫੜ ਹੈ ਜੀ, ਇਹਨੂੰ ਹੁਣ ਕਿਉਂਕਿ ਸਰਕਾਰ ਉਹਨਾਂ ਦੀ ਹੈ, ਸ਼ਾਇਦ ਉਹਨੂੰ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਊਗੀ। ਜੇ ਛੇੜਛਾੜ ਹੁੰਦੀ ਹੈ ਤੇ ਸ਼ਾਇਦ ਇਹ ਨਵਾਂ ਵਿਵਾਦ ਇੱਕ ਹੋਰ ਉੱਠ ਖੜਾ ਹੋਊਗਾ ਜੀ। ਜੀ ਜੀ। ਤੇ ਅੱਗੇ ਆਪਾਂ ਜੀ ਉਹ ਨੇਤਾ ਦੀ ਗੱਲ ਕਰਦੇ, ਜਿਹੜਾ ਸਟੂਡੈਂਟ ਨੇਤਾ ਆ ਉਸ ਦੀ ਸੁਣਵਾਈ ਅੱਜ ਬਿਲਕੁਲ ਜੀ। ਐਕਚੁਅਲੀ ਜਿਹੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਤੇ ਜਿਹੜੇ ਟੀਚਰ ਨੇ, ਉਹਨਾਂ ਨੇ ਵਾਈਸ ਚਾਂਸਲਰ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦੇ ਵੱਲੋਂ ਲੱਭੇ ਜਾ ਰਹੇ 5 ਜਿਹੜੇ ਸਟੂਡੈਂਟ ਨੇ ਉਹਨਾਂ ਦੇ ਹੱਕ ਦੇ ਵਿੱਚ ਸਟੈਂਡ ਲੈਣ। ਇਹ ਮਸਲਾ ਕਾਫੀ ਜਿਹੜਾ ਜੀ ਉੱਭਰਿਆ ਹੋਇਆ। ਇਹ ਵਿਦਿਆਰਥੀ 10 ਦਿਨਾਂ ਮਗਰੋਂ ਯੂਨੀਵਰਸਿਟੀ 'ਚ ਜਿਹੜਾ ਜੀ ਉਹਦੇ ਸਾਹਮਣੇ ਆ ਗਏ ਔਰ JNU ਵਿਦਿਆਰਥੀ ਯੂਨੀਵਰਸਿਟੀ ਦੀ ਜਿਹੜੀ ਉਪ ਪ੍ਰਧਾਨ ਹੈ ਸ਼ੈਲਾ ਰਸ਼ੀਦ ਸ਼ੋਰਾ, ਉਹਨੇ ਇਹ ਗੱਲ ਕਹੀ ਹੈ ਜੀ ਕਿ ਵਿਦਿਆਰਥੀ ਭੀੜ ਦੇ ਡਰੋਂ ਲੁਕ ਗਏ ਸੀਗੇ। VC ਨੂੰ ਲਿਖੇ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਟੂਡੈਂਟ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਪਾਇਆ ਗਿਆ, ਇਹਨੂੰ ਰੱਦ ਕਰਵਾਉਣ ਦੇ ਵਾਸਤੇ ਵਾਈਸ ਚਾਂਸਲਰ ਜਿਹੜੇ ਨੇ ਜੀ ਉਹ ਖੁਦ ਇਨੀਸ਼ੀਏਟਿਵ ਜਿਹੜਾ ਜੀ ਉਹ ਲੈਣ। ਦੂਜੇ ਪਾਸੇ ਅੱਜ ਜਿਹੜਾ ਇਹ ਵਿਦਿਆਰਥੀ ਨੇਤਾ ਹੈ ਜੀ, ਉਹਦੇ ਜਿਹੜੀ ਸੁਣਵਾਈ ਹੈ ਉਹ ਅਦਾਲਤ ਦੇ ਵਿੱਚ ਹੋਊਗੀ। ਅੱਜ
ਜਿਹੜਾ ਹੈ ਜੀ ਹਾਈ ਕੋਰਟ ਦੇ ਵਿੱਚ ਉਹਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਉਹ ਲੱਗੀ ਹੋਈ ਹੈ। ਉਹਨੂੰ ਜ਼ਮਾਨਤ ਮਿਲਦੀ ਆ ਜਾਂ ਨਹੀਂ, ਉਹਦੇ ਵੈਸੇ ਚਾਂਸਸ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਕਾਫੀ ਜ਼ਿਆਦਾ ਨੇ ਉਹਨੂੰ ਜ਼ਮਾਨਤ ਮਿਲ ਜਾਣ ਦੇ, ਕਿਉਂਕਿ ਜਿਹੜੀ ਦਿੱਲੀ ਦੀ ਪੁਲਿਸ ਹੈ ਉਹਨੇ ਪਹਿਲਾਂ ਹੀ ਕਿਹਾ ਹੋਇਆ ਕਿ ਜੇ ਉਹ ਜ਼ਮਾਨਤ ਦੀ ਅਰਜ਼ੀ ਲਾਉਂਦੇ ਨੇ ਤੇ ਉਹਦਾ ਵਿਰੋਧ ਜਿਹੜਾ ਜੀ ਉਹ ਨਹੀਂ ਕਰਨਗੇ। ਸ਼ਾਇਦ ਕਿਤੇ ਨਾ ਕਿਤੇ ਜਿਹੜੀ ਸਰਕਾਰ ਵੀ ਹੈ ਸੈਂਟਰ ਦੀ, ਉਹ ਵੀ ਨਹੀਂ ਚਾਹੂਗੀ ਕਿ ਇਸ ਮਸਲੇ ਨੂੰ ਹੋਰ ਜਿਹੜਾ ਜੀ ਉਹ ਉਭਾਰਿਆ ਜਾਵੇ, ਭਾਵ ਕਿ ਪਹਿਲਾਂ ਹੀ ਜਿੰਨੀ ਸਿਆਸਤ ਇਹਦੇ ਉੱਤੇ ਹੋ ਰਹੀ ਹੈ ਇਸ ਕਰਕੇ ਇਹਨੂੰ ਅੱਜ ਜ਼ਮਾਨਤ ਜਿਹੜੇ ਆ ਜੀ ਉਹ ਮਿਲਣ ਦੇ ਆਸਾਰ ਨੇ। ਪਰ ਦੂਜੇ ਪਾਸੇ ਇਹ ਹੈ ਕਿ ਜਿਹੜਾ ਵਿਦਿਆਰਥੀ ਵਰਗ ਹੈ ਉਹਦੇ ਵਿੱਚ ਜਿੰਨੀ ਬੇਚੈਨੀ ਇਸ ਵੇਲੇ ਪਾਈ ਜਾ ਰਹੀ ਹੈ ਉਹਨੂੰ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਸ਼ਾਂਤ ਕੀਤਾ ਜਾ ਸਕੂਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਇੱਕ ਦੂਸਰੇ ਗੱਲ, ਵਿਦਿਆਰਥੀ ਆਗੂ ਜੇਕਰ ਉਹਦੀ ਜ਼ਮਾਨਤ ਹੋ ਜਾਂਦੀ ਹੈ ਬਾਹਰ ਆਉਂਦਾ ਤੇ ਫਿਰ ਉਹਨਾਂ ਦਾ ਕਿਹੋ ਜਿਹਾ ਜਿਹੜਾ ਜੀ ਬਿਆਨਬਾਜ਼ੀ ਰਹੂਗੀ, ਇਹ ਬੜੀ ਜਿਹੜੀ ਕਲੋਜ਼ਲੀ ਵਾਚ ਕਰਨ ਵਾਲੀ ਜਿਹੜੀ ਗੱਲ ਹੋਊਗੀ। ਇਸ ਵੇਲੇ ਇਹ ਮਸਲਾ ਜਿਹੜਾ ਜੀ ਸਮੁੱਚੇ ਚੈਨਲਸ ਦੇ ਉੱਤੇ ਅਖਬਾਰਾਂ ਦੇ ਵਿੱਚ ਜਿਹੜਾ ਜੀ ਕਾਫੀ ਹੱਦ ਤੱਕ ਜਿਹੜਾ ਜੀ ਉਹ ਭਖਿਆ ਹੋਇਆ। ਸ਼ਾਇਦ ਹੀ ਕੋਈ ਕੇਸ ਹੋਣ ਜਿਨ੍ਹਾਂ ਦੇ ਉੱਤੇ ਇੰਨੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਵੱਖ-ਵੱਖ ਸੋਸ਼ਲ ਮੀਡੀਆ ਦੇ ਵਿੱਚ ਸੁਣਨ ਨੂੰ ਜਿਹੜੀਆਂ ਦੀ ਉਹ ਮਿਲ ਰਹੀਆਂ ਹੋਣ, ਜਿਨ੍ਹਾਂ ਦੀ ਬੋਲੀ, ਜਿਨ੍ਹਾਂ ਦਾ ਸੁਰ ਬਹੁਤ ਤਿੱਖਾ ਹੈ, ਜਿਹਦੇ ਕਰਕੇ ਹੀ ਸ਼ਾਇਦ ਜਿਹੜੇ ਮੈਂ ਨਰਿੰਦਰ ਮੋਦੀ ਹੋਰਾਂ ਦੇ ਬਿਆਨ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਬਿਆਨ ਜਿਹੜਾ ਆਇਆ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਜਿਹੜਾ ਜੀ ਉਹ ਇਸੇ ਹੀ ਵਰਗ ਤੋਂ ਹੀ ਲੱਗ ਰਿਹਾ ਜੀ ਕਿ ਜਿਹੜਾ ਇਸ ਵੇਲੇ ਬੇਚੈਨ ਹੈ ਜੀ। ਜੀ ਬੇਚੈਨੀ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਫੈਲੀ ਹੋਈ ਹੈ ਜੀ। ਅੱਗੇ ਆਪਾਂ ਖਵਾਜਕੇ ਦੇ ਕਤਲ ਦੀ ਗੱਲ ਕੀਤੀ ਸੀਗੀ, ਉਹ ਮਾਮਲਾ ਸੁਲਝਾਉਣ ਲਈ ਗੈਂਗਸਟਰ ਗੁਗਨੀ ਤੋਂ ਪੁੱਛ ਪੜਤਾਲ ਕਰੂਗੀ ਪੁਲਿਸ। ਐਕਚੁਅਲੀ ਬਿਲਕੁਲ ਜੀ, ਜਿਹੜੀ ਆਪਾਂ ਗੈਂਗਸਟਰ ਦੀ ਗੱਲ ਪਹਿਲਾਂ ਵੀ ਕਈ ਵਾਰੀ ਜਿਹੜੀ ਕੀਤੀ ਹੈ, ਇਸ ਜਿਹੜਾ ਇਹ ਕਤਲ ਹੋਇਆ ਸੀਗਾ ਵਿਆਹ ਦੇ ਵਿੱਚ, ਜਿਹਦੇ ਵਿੱਚ ਬੜਾ ਪ੍ਰੋਫੈਸ਼ਨਲ ਕਤਲ ਕੀਤਾ ਗਿਆ ਦੱਸਿਆ ਜਾਂਦਾ। ਹੁਣ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਗੈਂਗਸਟਰ ਗੁਗਨੀ ਆ, ਕਿਉਂਕਿ ਉਹ ਜੇਲ੍ਹ ਦੇ ਵਿੱਚ ਹੈ, ਉਹਨੇ ਜੇਲ੍ਹ ਦੇ ਅੰਦਰੋਂ ਹੀ ਇੱਕ ਸ਼ਾਰਪ ਸ਼ੂਟਰ ਜਿਹੜਾ ਜੀ ਦਵਿੰਦਰ ਬੰਬੀਹਾ, ਉਹਨੂੰ 25 ਲੱਖ ਰੁਪਈਏ ਦੇ ਕੇ ਇਹਦਾ ਰਵੀ ਖਵਾਜਕੇ ਦਾ ਕਤਲ ਜਿਹੜਾ ਜੀ ਉਹ ਕਰਵਾਇਆ ਦੱਸਿਆ ਜਾਂਦਾ ਹੈ। ਪੁਲਿਸ ਇਹ ਵੀ ਦੱਸਦੀ ਹੈ ਕਿ ਜਿਹੜਾ ਸ਼ਾਰਪ ਸ਼ੂਟਰ ਸੀਗਾ ਉਹਨੇ ਇਹ ਕਤਲ ਕਰਨ ਤੋਂ ਬਾਅਦ ਗੁਗਨੀ ਗੈਂਗ ਨੂੰ ਜਿਹੜਾ ਸੀ ਫੋਨ ਕਰਕੇ ਇਹਦੀ ਪੁਸ਼ਟੀ ਕੀਤੀ ਕਿ ਜਿਹੜੇ ਉਹਨੂੰ ਡਿਊਟੀ ਦਿੱਤੀ ਗਈ ਸੀ ਉਹ ਉਹਨੇ ਪੂਰੀ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਪੁਲਿਸ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਬੇਸ਼ੱਕ ਉਹਨੇ ਗੈਂਗਸਟਰ ਗੁਗਨੀ ਜਿਹੜਾ ਜੀ ਉਹਨੂੰ ਸ਼ਾਮਲ ਕੀਤਾ ਔਰ ਇਹ ਕਿਹਾ ਕਿ ਛੇਤੀ ਉਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਪੁੱਛਗਿੱਛ ਜਿਹੜੀ ਕੀਤੀ ਜਾਊਗੀ। ਪਰ ਜਿਹੜੇ ਤਰੀਕੇ ਦੇ ਨਾਲ, ਜਿੰਨੀ ਦੀਦਾ ਦਲੇਰੀ ਦੇ ਨਾਲ ਇਹ ਕਤਲ ਜਿਹੜਾ ਉਹ ਕੀਤਾ ਗਿਆ, ਜਿੰਨੇ ਪ੍ਰੋਫੈਸ਼ਨਲ ਢੰਗ ਦੇ ਨਾਲ ਕਤਲ ਕੀਤਾ ਗਿਆ, 2 ਦਿਨ ਤੋਂ ਬਾਅਦ ਵੀ ਪੁਲਿਸ ਜਿਹੜੀ ਹੈ ਜੀ ਉਹ ਅੱਕੀ ਪਨਾਹੀ ਹੱਥ ਮਾਰ ਰਹੀ ਹੈ। ਪੁਲਿਸ ਜਿਹੜੀ ਹੈ ਜੀ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਸ਼ੱਕੀ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਪਰ ਆਫੀਸ਼ੀਅਲੀ ਤੌਰ ਦੇ ਉੱਤੇ ਅਜੇ ਪੁਲਿਸ ਨੇ ਕਿਸੇ ਦੀ ਅਰੈਸਟ ਜਿਹੜੀ ਹੈ ਜੀ ਉਹ ਨਹੀਂ ਪਾਈ ਜੀ। ਤੇ ਅਗਲਾ ਸਵਾਲ ਹੈ ਜੀ, ਕਹਿੰਦੇ ਵੱਡੇ ਲੋਕਾਂ ਨੇ 400 ਏਕੜ ਜ਼ਮੀਨ ਨਹਿਰ ਦੀ ਦੱਬੀ। ਇਹ ਇੰਦਰਾ ਗਾਂਧੀ ਨਹਿਰ ਹੈ ਜੀ, ਇਹਦੀ ਕਰੀਬ 425 ਏਕੜ ਜ਼ਮੀਨ ਜਿਹੜੀ ਹੈ ਜੀ ਇਹ ਵੱਡੇ ਰਸੂਖਵਾਨ ਲੋਕ ਜਿਹੜੇ ਨੇ ਉਹਨਾਂ ਨੇ ਦੱਬੀ ਹੋਈ ਹੈ। ਇਹਦੀ ਅੰਦਾਜ਼ਨ ਜਿਹੜੀ ਕੀਮਤ ਹੈ ਬਾਜ਼ਾਰ ਦੇ ਵਿੱਚ 100 ਕਰੋੜ ਰੁਪਈਆ ਜਿਹੜੀ ਹੈ ਜੀ ਉਹ ਬਣਦੀ ਆ। ਮੁੱਖ ਮੰਤਰੀ ਦੇ ਹਲਕਾ ਲੰਬੀ ਦੇ ਵਿੱਚ ਇਸ ਨਹਿਰ ਦੀ ਕਾਫੀ ਜ਼ਮੀਨ ਹੈ ਜਿਹੜੀ ਵੱਡੇ ਲੋਕਾਂ ਨੇ ਇਹਦੇ ਉੱਤੇ ਕਬਜ਼ੇ ਜਿਹੜੇ ਨੇ ਉਹ ਕੀਤੇ ਹੋਏ ਨੇ। ਜੰਗਲਾਤ ਮਹਿਕਮੇ ਦੇ ਵੱਲੋਂ ਇੰਦਰਾ ਗਾਂਧੀ ਨਹਿਰ ਦੀ ਹਰੀ ਪੱਟੀ ਨੂੰ ਜਦੋਂ ਹੁਣ ਦੁਬਾਰਾ ਫੇਰ ਜਿਹੜਾ ਜੀ ਸਹੀ ਕਰਨ ਦੇ ਵਾਸਤੇ ਕਾਰਵਾਈ ਜਿਹੜੀ ਵਿੱਢੀ ਗਈ ਤਾਂ ਇਹ ਪਤਾ ਲੱਗਿਆ ਜੀ ਕਿ ਸਰਕਾਰੀ ਜ਼ਮੀਨ ਜਿਹੜੀ ਇਹ ਤਾਂ ਬਹੁਤੀ ਦੱਬੀ ਪਈ ਆ। ਜੰਗਲਾਤ ਵਿਭਾਗ ਨੇ ਨਹਿਰ ਦੇ ਨਾਲ ਬੇਆਬਾਦ ਪਈ ਜਿਹੜੀ ਹਰੀ ਪੱਟੀ ਦੇ ਵਿੱਚ ਬੂਟੇ ਲਾਉਣ ਦਾ ਪ੍ਰੋਜੈਕਟ ਜਿਹੜਾ ਜੀ ਉਹ ਤਿਆਰ ਕੀਤਾ ਹੈ। ਰਾਜਸਥਾਨ ਸਰਕਾਰ ਨੇ ਸਾਲ 1959 ਦੇ ਵਿੱਚ ਇੰਦਰਾ ਗਾਂਧੀ ਨਹਿਰ ਜਿਹੜੀ ਸੀ ਰਾਜਸਥਾਨ ਫੀਡਰ ਜਿਹੜੀ ਹੈ ਉਹਦੇ ਲਈ ਜ਼ਮੀਨ ਅਕਵਾਇਰ ਕੀਤੀ ਸੀ। ਇਹ ਨਹਿਰ 560 ਕਿਲੋਮੀਟਰ ਲੰਬੀ ਹੈ। 200 ਕਿਲੋਮੀਟਰ ਇਹਦਾ ਹਿੱਸਾ ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ ਤੇ ਮੁਕਤਸਰ ਦੇ ਵਿੱਚ ਹੈ। ਰਾਜਸਥਾਨ ਸਰਕਾਰ ਦੀ ਬੇਧਿਆਨੀ ਕਰਕੇ ਜੀ ਨਹਿਰ ਦੇ ਨਾਲ ਪਈ ਜ਼ਮੀਨ ਦੇ ਉੱਤੇ ਲੋਕਾਂ ਨੇ ਨਜਾਇਜ਼ ਕਬਜ਼ਾ ਜਿਹੜਾ ਸੀ ਕਰਨਾ ਸ਼ੁਰੂ ਕਰਤਾ। ਪੰਜਾਬ ਸਰਕਾਰ ਨੇ ਇਹ ਕਬਜ਼ਾ ਜਿਹੜਾ ਸੀਗਾ ਹਟਾਉਣ ਦੇ ਵਾਸਤੇ ਕਦੇ ਦਿਲਚਸਪੀ ਨਹੀਂ ਵਿਖਾਈ। ਕਿਉਂ ਨਹੀਂ ਵਿਖਾਈ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ। ਰਾਜਸਥਾਨ ਸਰਕਾਰ ਨੇ ਨਹਿਰ ਦੀ ਇਸ ਹਰੀ ਪੱਟੀ ਦੇ ਵਿੱਚ ਬੂਟੇ ਲਾਉਣ ਦੀ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਤਾਂ ਦੇ ਦਿੱਤੀ, ਪਰ ਹਰੀ ਪੱਟੀ ਦੇ ਉੱਤੇ ਨਜਾਇਜ਼ ਜਿਹੜੇ ਕਬਜ਼ੇ ਨੇ ਉਹ ਵੱਡਾ ਅੜਿੱਕਾ ਜਿਹੜੇ ਜੀ ਉਹ ਬਣੇ ਪਏ ਨੇ। 1250 ਏਕੜ ਜ਼ਮੀਨ ਹਰੀ ਪੱਟੀ ਦੀ ਹੈ, ਜਿਹਦੇ ਵਿੱਚੋਂ 425 ਏਕੜ ਜ਼ਮੀਨ ਦੇ ਉੱਤੇ ਇਹ ਵੱਡੇ ਲੋਕਾਂ ਨੇ ਜਿਹੜਾ ਜੀ ਉਹ ਕਬਜ਼ਾ ਕੀਤਾ ਹੋਇਆ।
ਫਿਰੋਜ਼ਪੁਰ ਤੇ ਫਰੀਦਕੋਟ ਦੇ ਵਿੱਚ 450 ਏਕੜ, ਮੁਕਤਸਰ ਦੇ ਵਿੱਚ 405 ਏਕੜ ਜ਼ਮੀਨ ਜਿਹੜੀ ਆ ਉਹ ਬੂਟੇ ਲਾਉਣ ਯੋਗ ਹੈ। ਹੁਣ ਸਵਾਲ ਇਹ ਹੈ ਜੀ ਕਿ ਵੱਡੇ ਲੋਕਾਂ ਤੋਂ ਕਬਜ਼ਾ ਜਿਹੜਾ ਜੀ ਉਹ ਛਡਵਾਊਗਾ ਕੌਣ? ਜੇ ਕਬਜ਼ਾ ਜਿਹੜਾ ਉਹ ਛਡਵਾਉਣਾ ਵੀ ਪਿਆ, ਜੇ ਅਦਾਲਤੀ ਸਹਾਰਾ ਲੈਣਾ ਪਿਆ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਫਿਰ ਕਾਹਦੇ ਬੂਟੇ ਲੱਗਣੇ ਆ, ਕਦੋਂ ਬੂਟੇ ਲੱਗਣੇ ਆ, ਇਹਦਾ ਕੁਝ ਨਹੀਂ ਪਤਾ। ਇਹ ਇੱਕ ਇੰਨਾ ਲੰਬਾ ਪ੍ਰੋਸੈਸ ਹੈ ਜੀ ਕਿ ਇਹਨੂੰ ਕਬਜ਼ੇ ਨੂੰ ਛਡਾਉਂਦਿਆਂ ਜਿਹੜਾ ਜੀ ਉਹ ਸਾਲਾਂ ਬੱਧੀ ਲੱਗ ਸਕਦੇ ਆ। ਇਸ ਪਾਸੇ ਵੱਲ ਕਦੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਇਹ ਜ਼ਮੀਨ ਸਰਕਾਰੀ ਸੀਗੀ ਤੇ ਇਹਦੇ ਉੱਤੇ ਹੌਲੀ ਹੌਲੀ ਕਰਦਿਆਂ ਇਹ ਵੱਡੇ ਲੋਕ ਜਿਹੜੇ ਨੇ 450 ਏਕੜ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਮੰਡ ਪਹਿਲਾਂ ਵਿਹਲੀ ਪਈ ਹੁੰਦੀ ਸੀ, ਮੰਡ ਜਿਹੜਾ ਸਤਲੁਜ ਤੇ ਬਿਆਸ ਦਰਿਆ ਦੇ ਵਿਚਾਲੇ, ਇਹ ਮਾਮਲਾ ਹਾਲਾਂਕਿ ਕਦੀ ਅਜੇ ਸਾਹਮਣੇ ਆਇਆ ਨਹੀਂ, ਪਰ ਉੱਥੇ ਮੈਕਸੀਮਮ ਜਿਹੜਾ ਮੰਡ ਖੇਤਰ ਆ ਜੀ ਉਹ ਵਾਹ ਲਿਆ ਗਿਆ। ਕਿਸੇ ਨੇ 100 ਏਕੜ ਤੇ ਕਬਜ਼ਾ ਕੀਤਾ, ਕਿਸੇ ਨੇ 50 ਏਕੜ ਤੇ, ਕਿਸੇ ਨੇ 200 ਏਕੜ ਦੇ ਉੱਤੇ। ਔਰ ਇਹ ਵੀ ਉਹੀ ਲੋਕ ਨੇ ਜੀ ਜਿਨ੍ਹਾਂ ਦੇ ਢਿੱਡ ਏਡੇ ਨੇ ਉਹ ਰੱਜਦੇ ਹੀ ਨਹੀਂ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਨਸ਼ਿਆਂ ਦੀ ਗੱਲ ਕਰੀਏ ਜੀ, ਕਿ ਜਿਹੜਾ ਕਹਿੰਦੇ ਸਰਕਾਰ ਤੇ ਕਹਿੰਦੀ ਹੈ ਕਿ ਨਸ਼ੇ ਬਹੁਤ ਘੱਟ ਆ ਪੰਜਾਬ ਦੇ ਵਿੱਚ, ਪਰ ਹੁਣ ਜਿਨ੍ਹਾਂ ਦੇ ਪੁੱਤ ਮਰ ਗਏ ਨਸ਼ਿਆਂ ਦੇ ਨਾਲ, ਉਹ ਲੋਕਾਂ ਨੇ ਵੀ ਬਾਹਰ ਆ ਕੇ ਬੋਲਣਾ ਸ਼ੁਰੂ ਕਰਤਾ। ਕੁਛ ਲੋਕ ਜਿਹੜੇ ਬੋਲੇ ਨੇ ਜੀ, ਪਰ ਮੁਸ਼ਕਿਲ ਇਹ ਹੈ ਕਿ ਜਿਹੜੀ ਸਰਕਾਰ ਹੈ ਉਹ ਲਗਾਤਾਰ ਇਹ ਦਾਅਵੇ ਜਿਹੜੇ ਆ ਜੀ ਉਹ ਝੂਠ ਸਿੱਧ ਕਰਦੀ ਹੈ। ਇੱਕ ਬਿਆਨ ਜਿਹੜਾ, ਹਾਲਾਂਕਿ ਇਹਦੇ ਉੱਤੇ ਮੁੜ ਕੇ ਤਾਂ ਰਿਐਕਸ਼ਨ ਨਹੀਂ ਆਇਆ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਜਿਹੜਾ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ 0.6% ਹੀ ਇੱਥੇ ਲੋਕ ਜਿਹੜੇ ਉਹ ਨਸ਼ੇ ਕਰਦੇ ਨੇ, ਭਾਵ ਕਿ 16,000 ਸਿਰਫ। ਤੇ ਫਿਰ ਜਿਹੜੇ ਜੀ ਏਡੇ ਵੱਡੇ ਵੱਡੇ ਥਾਂ ਦੇ ਉੱਤੇ ਜਿਹੜੇ ਖੋਲ੍ਹੇ ਜਾ ਰਹੇ ਨੇ ਨਸ਼ਾ ਛਡਾਊ ਸੈਂਟਰ, ਉਹ ਕਿਉਂ ਖੋਲ੍ਹੇ ਜਾ ਰਹੇ ਨੇ, ਉਹਦਾ ਕੀ ਰੀਜ਼ਨ ਹੈ? ਕਰੋੜਾਂ ਰੁਪਈਆ ਜਿਹੜਾ ਸੈਂਟਰ ਦੀ ਸਰਕਾਰ ਤੋਂ ਇਹਨਾਂ ਨਸ਼ਾ ਸੈਂਟਰਾਂ ਦੇ ਵਾਸਤੇ ਆਇਆ, ਉਹ ਕਿਉਂ ਲਿਆ ਗਿਆ ਜਦੋਂ ਤੁਹਾਡੇ ਕੋਲੇ ਹੈ ਹੀ ਨਹੀਂ? ਪਰ ਹੌਲੀ ਹੌਲੀ ਹੁਣ ਜਿਹੜੇ ਪਰਿਵਾਰ ਨੇ ਇਹ ਸਾਹਮਣੇ ਆ ਰਹੇ ਨੇ, ਔਰ ਸਾਹਮਣੇ ਆ ਕੇ ਜਿਹੜਾ ਜੀ ਉਹ ਅਸਲੀਅਤ ਦੱਸ ਰਹੇ ਨੇ ਕਿ ਉਹਨਾਂ ਦੇ ਪੁੱਤ ਜਿਹੜੇ ਉਹ ਚਿੱਟੇ ਦੇ ਨਾਲ ਕਿਵੇਂ ਇਸ ਦੁਨੀਆ ਤੋਂ ਤੁਰ ਗਏ। ਉਹਦਾ ਜਿਹੜਾ ਕਾਰਨ ਹੈ ਜੀ ਕਿਤੇ ਨਾ ਕਿਤੇ ਇਹ ਹੈ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਆ ਰਹੇ ਨੇ, ਜਿਹੜੇ ਲੋਕਾਂ ਨੂੰ ਉਹਨਾਂ ਨੇ ਮਿਲਣਾ, ਉਹਦੇ ਵਿੱਚ ਚਿੱਟੇ ਦੇ ਕਰਕੇ ਜਿਹੜੇ ਦੁਨੀਆ ਤੋਂ ਤੁਰ ਗਏ ਨੌਜਵਾਨ ਨੇ, ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲਣ ਦਾ ਜਿਹੜਾ ਜੀ ਉਹਨਾਂ ਦਾ ਪ੍ਰੋਗਰਾਮ ਹੈ, ਜਿਹਦੇ ਕਰਕੇ ਇਸ ਵੇਲੇ ਜਿਹੜੇ ਲੋਕ ਨੇ ਇਹ ਹੁਣ ਕਹਾਣੀਆਂ ਜਿਹੜੀਆਂ ਦੀ ਉਹ ਦੱਸ ਰਹੇ ਨੇ ਕਿ ਕਿਵੇਂ ਜਿਹੜਾ ਉਹਨਾਂ ਦੇ ਇਕੱਲੇ ਜਿਹੜੇ ਪੁੱਤ ਸੀ, ਕਿਉਂਕਿ ਬਹੁਤੇ ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬੀ ਪਰਿਵਾਰਾਂ ਦਾ, ਜੋ ਸਿੱਖ ਫੈਮਲੀਜ਼ ਦਾ ਵੀ ਹਾਲ ਹੋ ਗਿਆ ਕਿ ਇਕੱਲੇ ਹੀ ਨੇ ਨਿਆਣੇ, ਉਹ ਕਿਵੇਂ ਜਿਹੜੇ ਚਿੱਟੇ ਦੀ ਭੇਟ ਜਿਹੜੀ ਉਹ ਚੜ੍ਹ ਗਏ ਤੇ ਜਿਉਂ ਚਿੱਟਾ ਲੈਣ ਲੱਗੇ ਫਿਰ ਮੌਤ ਤੱਕ ਜਿਹੜਾ ਸੀਗਾ ਉਹ ਹਟੇ ਨਾ। 28 ਸਾਲਾ ਜਿਹੜਾ ਸੀਗਾ ਜੀ ਇੱਕ ਨੌਜਵਾਨ, ਉਹਦੇ ਮਾਂ ਪਿਓ ਜਿਹੜੇ ਨੇ ਉਹ ਸਾਹਮਣੇ ਆ ਕੇ ਜਿਹੜਾ ਜੀ ਉਹ ਗੱਲ ਕਰਦੇ ਨੇ ਕਿ ਉਹਨਾਂ ਦਾ ਪੁੱਤ ਜਿਹੜਾ ਤੁਰ ਗਿਆ, ਤੇ ਇੱਕ ਕਿਸਮ ਦੇ ਨਾਲ ਉਹਨਾਂ ਦਾ ਘਰ ਜਿਹੜਾ ਸੀਗਾ ਉਹ ਉਸ ਦਿਨ ਤੋਂ ਸੋਗ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਇਸੇ ਤਰੀਕੇ ਦੇ ਨਾਲ ਮਾਝੇ ਵਾਲੀ ਸਾਈਡ ਤੋਂ ਜਿਹੜੇ ਨੇ ਉਹ ਪਰਿਵਾਰ ਹੁਣ ਜਿਹੜੇ ਮੂਹਰੇ ਆ ਕੇ ਬੋਲਣ ਲੱਗੇ ਨੇ, ਉਹ ਸਰਕਾਰ ਦੇ ਦਾਅਵਿਆਂ ਨੂੰ ਜਿਹੜਾ ਜੀ ਉਹ ਚੁਣੌਤੀ ਦੇ ਰਹੇ ਨੇ ਇੱਕ ਕਿਸਮ ਦੇ ਨਾਲ। ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ, ਇੱਕ ਜਿਹੜੀ ਵੀਡੀਓ ਸ਼ੂਟ ਕੀਤੀ ਸੀਗੀ ਡਾਕੂਮੈਂਟਰੀ, ਉਹਦੇ ਦੌਰਾਨ ਜਿਹੜੇ ਪਰਿਵਾਰ ਸੀਗੇ ਉਹਨਾਂ ਨੂੰ, ਇੰਨੇ ਪਰਿਵਾਰਾਂ ਨੂੰ ਮੈਂ ਪਰਸਨਲ ਤੌਰ ਦੇ ਉੱਤੇ ਮਿਲਿਆ ਜੀ ਜਿਨ੍ਹਾਂ ਦੇ ਵਿੱਚ ਮੁੰਡਾ ਹੀ ਕੋਈ ਨਹੀਂ ਜਿਹੜਾ ਪਰਿਵਾਰਾਂ ਦੇ ਵਿੱਚ ਰਿਹਾ। ਤੁਸੀਂ ਜਿਉਂ ਹਰੀਕੇ ਪੱਤਨ ਤੋਂ ਸ਼ੁਰੂ ਹੋ ਜਾਓ, ਹਰੀਕਾ ਪੱਤਨ, ਪੱਟੀ, ਤਰਨਤਾਰਨ, ਅੰਮ੍ਰਿਤਸਰ, ਖੇਮਕਰਨ, ਇਹ ਸਾਰਾ ਇਲਾਕਾ ਜਿਹੜਾ ਜੀ ਇਸ ਤਰ੍ਹਾਂ ਦਾ ਹੈ ਜਿੱਥੇ ਤੁਸੀਂ 5-6 ਵਜੇ ਤੋਂ ਬਾਅਦ ਜਿਹੜਾ ਜੀ ਲਿੰਕ ਸੜਕਾਂ ਦੇ ਉੱਤੇ ਨਿਕਲ ਨਹੀਂ ਸਕਦੇ। ਜਿੰਨੀ ਲੁੱਟ ਖੋਹ ਜਿਹੜੀ ਹੈ ਜੀ ਇਹਨਾਂ ਏਰੀਆਜ਼ ਦੇ ਵਿੱਚ ਸਾਰਿਆਂ 'ਚ ਹੁੰਦੀ ਆ ਥਰੂ ਆਊਟ ਗੁਰਦਾਸਪੁਰ, ਕਿਉਂਕਿ ਮਹਿੰਗਾ ਨਸ਼ਾ ਹੈ। ਜਦੋਂ ਮਹਿੰਗਾ ਨਸ਼ਾ ਲਾ ਲਿਆ ਫਿਰ ਉਹਦੇ ਵਾਸਤੇ ਪੈਸੇ ਚਾਹੀਦੇ ਨੇ, ਘਰੋਂ ਜਦੋਂ ਪੈਸੇ ਮੁੱਕ ਜਾਂਦੇ ਨੇ ਤੇ ਫਿਰ ਉਦੋਂ ਬਾਅਦ ਜਿਹੜੇ ਚੇਨ ਸਨੇਚਰ, ਲੁੱਟਾਂ ਖੋਹਾਂ, ਸਿਲੰਡਰਾਂ ਤੱਕ ਤੁਸੀਂ ਜਿਹੜਾ ਜੀ ਉਹ ਬਾਹਰ ਨਹੀਂ ਰੱਖ ਸਕਦੇ। ਸਰਕਾਰੀ ਦਾਅਵੇ ਕੁਛ ਵੀ ਜਿਹੜਾ ਜੀ ਉਹ ਕਹੀ ਜਾਣ, ਅਸਲੀਅਤ ਜਿਹੜੀ ਹੈ ਜੀ ਉਹ ਇਹਨਾਂ ਪਿੰਡਾਂ ਦੀ ਕਿਸੇ ਨੇ ਮੂੰਹ ਬੋਲ ਦੀ ਤਸਵੀਰ ਦੇਖਣੀ ਹੋਵੇ ਤਾਂ ਉੱਥੇ ਜਾ ਕੇ ਦੇਖ ਸਕਦਾ ਜੀ ਕਿ ਨੌਜਵਾਨਾਂ ਦਾ ਹਾਲ ਕੀ ਹੋਇਆ ਪਿਆ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਜੀ ਸਰਕਾਰੀ ਸਕੂਲਾਂ ਦੇ ਜਿਹੜੇ ਅੰਕੜੇ ਆਏ ਆ, ਉਸ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੀ 30% ਨਿਗਾਹ ਜਿਹੜੀ ਕਮਜ਼ੋਰ ਆ। ਇਹ ਆਪਣੇ ਆਪ ਦੇ ਵਿੱਚ ਦੇਖੋ, ਜਿਹੜੇ ਆਪਾਂ ਕਈ ਵਾਰੀ ਗੱਲ ਕੀਤੀ, ਜਿਹੜਾ ਕਾਲਾ ਪੀਲੀਆ, ਜਿਹੜਾ ਚਿੱਟਾ ਪੀਲੀਆ ਜਿਹੜਾ ਜੀ, ਉਹ ਪਾਣੀ ਜਿਹੜਾ ਉਹ ਗੰਦਾ ਹੋਣ ਦੀ ਵਜ੍ਹਾ ਕਰਕੇ, ਜਿਹੜਾ ਸੀਵਰੇਜ ਦਾ ਪਾਣੀ ਨਹਿਰਾਂ ਵਗੈਰਾ 'ਚ ਪੈਣ ਕਰਕੇ ਜਾਂ ਥੱਲੜੇ ਧਰਤੀ ਹੇਠਲਾ ਜਿਹੜਾ ਪਾਣੀ ਹੈ ਜੀ ਉਹ ਗੰਦਾ ਹੋ ਰਿਹਾ, ਉਹਦੇ ਨਾਲ ਵੱਖ-ਵੱਖ ਬਿਮਾਰੀਆਂ ਜਿਹੜੀਆਂ ਜੀ ਉਹ ਲੱਗ ਰਹੀਆਂ ਨੇ। ਇਹ ਅੰਕੜੇ ਜਿਹੜੇ ਆਏ ਨੇ ਜੀ ਇਹ ਬਿਲਕੁਲ ਡਿਫਰੈਂਟ ਨੇ ਉਹਨਾਂ ਬਿਮਾਰੀਆਂ ਤੋਂ। ਜਿਹੜਾ ਕੁਪੋਸ਼ਣ ਦੀ ਗੱਲ ਚੱਲਦੀ ਹੈ ਜੀ, ਸਰਕਾਰ ਜਿਹੜੀ ਹੈ, ਸੈਂਟਰ ਦੀ ਸਰਕਾਰ ਬਹੁਤ ਵੱਡੇ ਦਾਅਵੇ ਜਿਹੜੇ ਜੀ ਉਹ ਕੁਪੋਸ਼ਣ ਦੇ ਸੰਬੰਧ ਦੇ ਵਿੱਚ ਕਰਦੀ ਹੈ ਕਿ ਉਹ ਬੱਚੇ ਜਿਨ੍ਹਾਂ ਦਾ ਪਾਲਣ ਪੋਸ਼ਣ ਜਿਹੜਾ ਜੀ ਉਹ ਛੋਟੇ ਹੁੰਦਿਆਂ
ਚੱਜ ਨਾਲ ਨਹੀਂ ਹੁੰਦਾ, ਉਹਨਾਂ ਨੂੰ ਸਹੀ ਖੁਰਾਕ ਮਾਂ ਨੂੰ ਨਹੀਂ ਮਿਲਦੀ ਜਦੋਂ ਉਹ ਗਰਭਵਤੀ ਹੁੰਦੀ ਹੈ, ਤੇ ਉਸ ਤੋਂ ਬਾਅਦ ਬੱਚਾ ਜਿਹੜਾ ਜੀ ਉਹਨੂੰ ਛੋਟੇ ਹੁੰਦਿਆਂ ਜਿਹੋ ਜਿਹੀ ਖੁਰਾਕ ਚਾਹੀਦੀ ਹੁੰਦੀ ਹੈ ਉਹ ਨਹੀਂ ਮਿਲਦੀ, ਜਿਹਦੇ ਕਰਕੇ ਇਹ ਜਿਹੜਾ ਜੀ ਇੱਕ ਨਵਾਂ ਪੰਜਾਬ ਦੇ ਵਿੱਚ ਸਾਹਮਣੇ ਆਏ ਨੇ ਅੰਕੜੇ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਦੀ 30% ਜਿਹੜੇ ਬੱਚੇ ਨੇ ਉਹਨਾਂ ਦੀ ਨਿਗਾਹ ਜਿਹੜੀ ਹੈ ਜੀ ਉਹ ਕਮਜ਼ੋਰ ਹੈ। ਜਿਹੜੇ ਸਰਕਾਰ ਹੈ ਉਹਨੇ ਪਿੱਛੇ ਜੇ ਕਿਹਾ ਸੀਗਾ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਐਨਕਾਂ ਦਿੱਤੀਆਂ ਜਾਣਗੀਆਂ ਪੜ੍ਹਨ ਵਾਲੀਆਂ, ਪਰ ਫੰਡ ਹੈ ਨਹੀਂ ਗੇ, ਜਿਹਦੇ ਕਰਕੇ ਪੂਰਾ ਸਾਲ ਜਿਹੜੇ ਸਟੂਡੈਂਟ ਸੀ ਉਹ ਉਡੀਕਦੇ ਰਹੇ। ਹੁਣ ਸਾਲ ਵੀ ਲੰਘ ਚੱਲਿਆ, ਨਾ ਐਤਕੀ ਵਰਦੀਆਂ ਮਿਲੀਆਂ ਤੇ ਨਾ ਜਿਹੜੀਆਂ ਇਹਨਾਂ ਨੇ ਨੈਸ਼ਨਲ ਪ੍ਰੋਗਰਾਮ ਫਾਰ ਦੀ ਕੰਟਰੋਲ ਆਫ ਬਲਾਈਂਡ ਦੇ ਸੰਬੰਧ ਦੇ ਵਿੱਚ ਜਿਹੜੇ ਪੈਸੇ ਇਹਨਾਂ ਨੂੰ ਮਿਲੇ ਜੀ, ਪਰ ਅੱਗੇ ਐਨਕਾਂ ਜਿਹੜੀਆਂ ਉਹ ਦੇਣੀਆਂ ਸੀਗੀਆਂ ਉਹ ਕਿਸੇ ਨੂੰ ਦਿੱਤੀਆਂ ਨਹੀਂ। ਅੰਕੜੇ ਦੱਸਦੇ ਨੇ ਕਿ ਸਭ ਤੋਂ ਵੱਧ ਜ਼ਿਲ੍ਹਾ ਤਰਨਤਾਰਨ ਦੇ 39,000 ਵਿਦਿਆਰਥੀਆਂ ਦੀ ਨਿਗਾਹ ਕਮਜ਼ੋਰ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਆਉਂਦਾ ਜਿੱਥੇ 36,000, ਅੰਮ੍ਰਿਤਸਰ ਦੇ ਵਿੱਚ 29,000 ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਨਿਗਾਹ ਕਮਜ਼ੋਰ ਹੈ। ਜਿਹੜੀ ਐਨਕਾਂ ਇਹ ਦੇਣੀਆਂ ਸੀਗੀਆਂ ਜੀ, ਇਹਦੀ ਟੋਟਲ ਜਿਹੜੀ ਰਕਮ ਹੈ 70% ਕੇਂਦਰ ਸਰਕਾਰ ਨੇ ਤੇ 30% ਪੰਜਾਬ ਸਰਕਾਰ ਨੇ ਜਿਹੜਾ ਉਹ ਦੇਣਾ ਸੀਗਾ। ਭਾਵ ਕਿ ਜੇ ਰੁਪਈਏ ਦੀ ਆ 70 ਪੈਸੇ ਸੈਂਟਰ ਤੋਂ ਮਿਲਣੇ ਸੀ, 30 ਪੈਸੇ ਜਿਹੜੇ ਸੀਗੇ ਉਹ ਪੰਜਾਬ ਸਰਕਾਰ ਨੇ ਪਾਉਣੇ ਸੀਗੇ। ਜਿਹੜੀ ਕੀਮਤ ਆ ਕੋਈ 150 ਰੁਪਈਆ ਇਹਦੀ ਐਨਕ ਦੀ ਜਿਹੜੀ ਦੱਸੀ ਗਈ ਸੀਗੀ। ਸੈਂਟਰ ਤੋਂ ਤਾਂ ਪੈਸੇ ਜਿਹੜੇ ਦੀ ਉਹ ਖੜੇ ਸੀਗੇ, ਪਰ ਸੈਂਟਰ ਦੀਆਂ ਜਿਹੜੀਆਂ ਇਹ ਇੱਦਾਂ ਦੀਆਂ ਜਿਹੜੀਆਂ ਸਕੀਮਾਂ ਆਉਂਦੀਆਂ ਨੇ ਉਹਦੇ ਵਿੱਚ ਟਾਈਮ ਲਿਮਿਟ ਹੁੰਦੀ ਹੈ ਜੀ। ਜੇ ਉਹਦੇ ਦੌਰਾਨ ਤੁਸੀਂ ਉਹ ਚੁੱਕ ਲਈ ਜਿਹੜੀ ਗ੍ਰਾਂਟ, ਨਹੀਂ ਤਾਂ ਅਦਰਵਾਈਜ਼ ਉਹ ਕਲੈਪਸ ਜਿਹੜੀ ਹੈ ਜੀ ਉਹ ਹੋ ਜਾਂਦੀ ਹੈ। ਹੁਣ ਪੰਜਾਬ ਸਰਕਾਰ ਕੋਲੇ 30 ਪੈਸੇ ਹੈ ਨਹੀਂ ਗੇ ਜਿਹੜੇ ਪਾਉਣ ਦੇ ਵਾਸਤੇ, 30% ਜਿਹੜਾ ਪਾਉਣ ਦੇ ਵਾਸਤੇ ਹੈ ਨਹੀਂ ਗੇ, ਜਿਹਦੇ ਕਰਕੇ 70% ਜਿਹੜੇ ਇਹਨਾਂ ਵਿਦਿਆਰਥੀਆਂ ਨੂੰ ਪੈਸੇ ਇਹਨਾਂ ਦੀਆਂ ਅੱਖਾਂ ਚੈੱਕ ਕਰਕੇ ਐਨਕਾਂ ਲਾਉਣ ਦੇ ਵਾਸਤੇ ਮਿਲਣੇ ਸੀਗੇ ਉਹ ਤਕਰੀਬਨ ਜਿਹੜੇ ਨੇ ਉਹ ਨਹੀਂ ਮਿਲੇ। ਭਾਵ ਕਿ ਉਹਨਾਂ ਦੀਆਂ ਐਨਕਾਂ ਜਿਹੜੀਆਂ ਜੀ ਉਹ ਵਿਚਾਰਿਆਂ ਦੀਆਂ ਵਿੱਚ ਵਿਚਾਲੇ ਹੀ ਰਹਿ ਗਈਆਂ। ਬਲਤੇਜ ਪੰਨੂ ਜੀ, ਅਖੀਰ ਦੇ ਵਿੱਚ ਆਜ਼ਨਾਮਾ ਕਿ ਹੋਇਆ ਫੇਰ ਕਸ਼ਮੀਰ ਵਿੱਚ ਭੇੜ ਭੈੜਾ, ਮੁੜ ਕੇ ਹੋ ਗਿਆ ਬੜਾ ਨੁਕਸਾਨ ਬੇਲੀ। ਹੋਇਆ ਫੇਰ ਕਸ਼ਮੀਰ ਵਿੱਚ ਭੇੜ ਭੈੜਾ, ਮੁੜ ਕੇ ਹੋ ਗਿਆ ਬੜਾ ਨੁਕਸਾਨ ਬੇਲੀ। ਹੋ ਗਏ ਮੁੜ ਕੇ ਸ਼ਹੀਦ ਹਨ 5 ਫੌਜੀ ਜਿਹੜੇ ਮੁਲਕ ਤੋਂ ਹੋਏ ਕੁਰਬਾਨ ਬੇਲੀ। ਫੌਜ ਆਖਦੀ ਪਾਕ ਤੋਂ ਆਏ ਕਾਤਲ, ਉਧਰ ਵਾਲੀ ਹੀ ਬੋਲਣ ਜ਼ਬਾਨ ਬੇਲੀ। ਮ੍ਰਿਤਕ ਕਾਤਲਾਂ ਕੋਲ ਸੀ ਪਿਆ ਡਿੱਠਾ, ਬਣਿਆ ਪਾਕ ਦਾ ਸਭ ਸਾਮਾਨ ਬੇਲੀ। ਹਫ਼ਤੇ ਬਾਅਦ ਵੀ ਸੁਣਾਂਗੇ ਅਸੀਂ ਇਹੋ, ਬਦਲੀ ਹੋਊਗੀ ਸਿਰਫ ਤਰੀਕ ਬੇਲੀ। ਹਫ਼ਤੇ ਬਾਅਦ ਵੀ ਸੁਣਾਂਗੇ ਅਸੀਂ ਇਹੋ, ਬਦਲੀ ਹੋਊਗੀ ਸਿਰਫ ਤਾਰੀਖ ਬੇਲੀ। ਬੰਦੇ ਅਸੀਂ ਮਰਵਾਉਣ ਹੈ ਗਿੱਝ ਚੁੱਕੇ, ਮਾਰਨ ਗਿਆ ਹੈ ਗਿੱਝ ਸ਼ਰੀਕ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਇੱਥੇ ਹੀ ਜੀ ਸਾਡਾ ਜਿਹੜਾ ਸਿਲਸਿਲਾ ਸੀਗਾ ਖਬਰ ਤੇ ਨਜ਼ਰ ਦਾ ਇੱਥੇ ਖਤਮ ਹੁੰਦਾ। ਬਲਤੇਜ ਪੰਨੂ ਜੀ, ਬਹੁਤ ਬਹੁਤ ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ, ਸਨ ਸਾਡਾ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।